सत श्री अकाल किसान वीरो, की हाल चाल है जी। अज असीं तुहानूं नवें तरीके नाल जिहड़े आलूआं दी बिजाई कीती सी आपां ते ओहदे बारे तुहानूं जानकारी देवांगे किन्ना झाड़ निकलिआ उन्हां आलूआं दा, ते बिजाई दे बारे च तुहानूं दोबारा दस दित्ता जाऊगा। इस वीडियो नूं एंड तक जरूर देखिओ। ते तुसीं देख सकदे हो इस फोटो दे विच आलू बिल्कुल उप्पर ही पए होए आ, ते इहनूं आपां पटाई नहीं कह सकदे, जिवें आपां कह सकदे कि चकाई कह सकदे आं। आलूआं नूं उपरों चक लेना आपां, जिद्दां कि आ देख सकदे हो कि वीडियो दे विच बस पराली पासे करनी है ते थल्ले पासे आलू पए होए आ। ते एह् मतलब इन्हां आलूआं दा तुसीं साइज़ भी देख सकदे हो, बहुत वधिया साइज़ आ। ते झाड़ भी चलो ठीक ਰਿਹਾ, क्योंकि आपां किहड़ा इहदे विच किसी तरह की कोई भी खाद यूरिया DAP ਜਾਂ होर भी कोई कैमिकल स्प्रे नहीं वरती सी। ਤੇ ਬਾਕੀ ਇਹਦੀ ਬਿਜਾਈ ਦੇ ਬਾਰੇ ਤੁਹਾਨੂੰ ਮੈਂ ਦੱਸ ਦੇਵਾਂ ਕਿ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਆਪਾਂ ਵਧੀਆ ਥਾਂ ਬਣਾ ਕੇ ਪੱਧਰੀ ਤੇ ਉਹਦੇ ਉੱਤੇ ਬਸ ਉੱਪਰ ਹੀ ਆਲੂ ਰੱਖ ਦੇਣੇ ਆ, ਮਿੱਟੀ ਨਹੀਂ ਪਾਉਣੀ ਉਹਨਾਂ 'ਤੇ। ਅਤੇ ਉਸ ਤੋਂ ਬਾਅਦ 'ਚ ਪਰਾਲੀ ਪਾ ਦੇਣੀ ਆ। ਪਰਾਲੀ ਪਾਉਣ ਤੋਂ ਬਾਅਦ ਦੇ ਵਿੱਚ ਪਾਣੀ ਲਗਾ ਦੇਣਾ ਆ। ਇਹ ਤੁਸੀਂ ਦੇਖ ਸਕਦੇ ਹੋ ਫੋਟੋ ਦੇ ਵਿੱਚ, ਇਹ ਆਲੂ ਜਦੋਂ ਉੱਗੇ ਹੋਏ ਸੀਗੇ ਥੋੜ੍ਹੇ ਜਿਹੇ ਵਿਰਲੇ ਰਹਿਣ ਦਾ ਕਾਰਨ ਕੁਛ ਸਾਡੀਆਂ ਗਲਤੀਆਂ ਸੀਗੀਆਂ, ਅਤੇ ਉਹਨਾਂ ਗਲਤੀਆਂ ਨੂੰ ਅਗਲੀ ਵਾਰੀ ਜ਼ਰੂਰ ਸੁਧਾਰ ਕੀਤਾ ਜਾਊਗਾ। ਅਤੇ ਤੁਸੀਂ ਦੇਖ ਸਕਦੇ ਹੋ। ਅਤੇ ਪਾਣੀ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਸੀਗਾ, ਪਾਣੀ ਆਖਰੀ ਪਾਣੀ ਹੋਊਗਾ ਜਿਹੜਾ ਸਭ ਤੋਂ ਪਹਿਲਾਂ ਆਪਾਂ ਲਾਉਣਾ ਪਰਾਲੀ ਪਾ ਕੇ, ਉਹ ਆਖਰੀ ਪਾਣੀ। ਉਸ ਤੋਂ ਬਾਅਦ ਕੋਈ ਪਾਣੀ ਨਹੀਂ ਵਰਤਣਾ ਆਪਾਂ ਇਹਦੇ ਵਿੱਚ। ਅਤੇ ਉਹਦੇ ਉੱਤੇ ਤੁਸੀਂ ਜੋ ਬਾਕੀ ਹੋਰ ਸਪਰੇਆਂ ਕਰ ਸਕਦੇ ਹੋ ਮਾਈਕਰੋ ਨਿਊਟਰੀਐਂਟ ਦੀਆਂ, ਜਾਂ ਹੋਰ ਵੀ ਜੇ ਤੁਸੀਂ ਔਰਗੈਨਿਕ ਦੇ ਵਿੱਚ ਉਗਾ ਰਹੇ ਹੋ। ਅਤੇ ਬਾਕੀ ਸਾਡੀਆਂ ਜੋ ਵੀ ਇਹਦੇ ਵਿੱਚ ਗਲਤੀਆਂ ਹੋਈਆਂ ਉਹਨਾਂ ਗਲਤੀਆਂ ਨੂੰ ਅਗਲੀ ਵਾਰੀ ਸੁਧਾਰ ਕਰਾਂਗੇ, ਅਤੇ ਉਹ ਤੁਹਾਨੂੰ ਵੀਡੀਓ ਦੇ ਵਿੱਚ ਪਾ ਕੇ ਸਾਰਾ ਕੁਝ ਦੱਸਿਆ ਜਾਊਗਾ। ਅਤੇ ਸਾਡੀਆਂ ਅਗਲੀਆਂ ਵੀਡੀਓ ਦੇਖਣ ਵਾਸਤੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਅਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਵੀ ਦਬਾ ਦਿਓ। ਜੇ ਆਪਾਂ ਝਾੜ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਝਾੜ ਮਤਲਬ 1.5 ਕੁ ਮਰਲਾ ਥਾਂ ਸੀਗਾ ਬਸ ਇਹ, ਅਤੇ 1.5 ਮਰਲੇ ਦੇ ਵਿੱਚੋਂ 1 ਬੋਰੀ ਆਲੂਆਂ ਦੀ ਨਿਕਲੀ। ਫਿਰ ਵੀ ਚਲੋ ਗਲਤੀਆਂ ਹੋਣ ਦੇ ਬਾਵਜੂਦ ਵੀ ਵਧੀਆ ਨਿਕਲ ਆਇਆ। ਬਹੁਤ ਬਹੁਤ ਧੰਨਵਾਦ ਜੀ।